ਪਿੰਡੀ ਵਿੱਚ ਹਕੀਕੀ ਆਜ਼ਾਦੀ ਮਾਰਚ ਦੇ ਅੰਤ ਉੱਤੇ ਇਮਰਾਨ ਖਾਨ ਨੇ ਅਸੈਂਬਲੀਆਂ ਤੋੜਨ ਦੀ ਚੁਣੌਤੀ ਦੇ ਕੇ ਜੋ ਥਰਥੱਲੀ ਪਾਈ ਉਹ ਹੋਰ ਵੀ ਉੱਚ ਟੀਸੀ ਹੋਈ। PDM ਤੇ ਤਹਿਰੀਕੇ ਇਨਸਾਫ ਵਿੱਚ ਭਾਜੜ ਪੈ ਗਏ। ਪਟਾਰੀ ਚੋਂ ਕੀ ਨਿਕਲੇਗਾ ਕਿਸੇ ਨੂੰ ਕੋਈ ਪਤਾ ਨਹੀਂ। ਤਹਿਰੀਕੇ ਇਨਸਾਫ ਦੇ ਚੇਅਰਮੈਨ ਵੱਡੇ ਖਾਂ ਹੋਰੀ ਪੰਜਾਬ ਤੇ KP ਦੀਆਂ ਅਸੈਂਬਲੀਆਂ ਤਹਿਲੀਲ ਕਰਨ ਦੇ ਫੈਸਲੇ ਉੱਤੇ ਡਟ ਗਏ ਨੇ। ਇਸ ਬਾਰੋਂ ਹਕੂਮਤ ਤੇ ਆਪੋਜੀਸ਼ਨ ਵੱਲੋਂ ਰਲਿਆ ਮਿਲਿਆ ਰੱਦੇ ਅਮਲ ਸਾਹਮਣੇ ਆ ਰਿਹਾ। ਅਵਾਮੀ ਮੁਸਲਿਮ ਲੀਗ ਦੇ ਸਦਰ ਤੇ ਸਾਬਿਕ ਵਜ਼ੀਰ ਦਾਖਲਾ ਸ਼ੇਖ ਰਸ਼ੀਦ ਦਾ ਕਹਿਣਾ ਹੈ ਕਿ ਕੱਲੇ ਇਮਰਾਨ ਖਾਨ ਨੇ 13 ਪਾਰਟੀਆਂ ਦੀ ਸਿਆਸਤ ਦਫਨ ਕਰ ਦਿੱਤੀ। 4 ਮਹੀਨਿਆਂ ਤੋਂ ਪੰਜਾਬ ਅਸੈਂਬਲੀ ਦਾ ਇਜਲਾਸ ਜਾਰੀ ਹੈ। ਇਸ ਲਈ ਅਦਮੇ ਇਤਮਾਦ ਤੇ ਗਵਰਨਰ ਰਾਜ ਨਾਮੁਮਕਿਨ ਹੈ। ਇੱਕੋ ਸਾਲ ਵਿੱਚ 2 ਇਲੈਕਸ਼ਨਾਂ ਦੇ ਨਾ ਪੈਸੇ ਨੇ ਤੇ ਨਾ ਮਨਸੂਬਾਬੰਦੀ। ਗੋਟੀ ਫਸ ਗਈ ਹੈ। ਜਦ ਕਿ ਹੁਕਮਰਾਨ ਏਕਾ ਪੁਰ ਉਮੀਦ ਹੈ। JUI ਦੇ ਸਰਬਰਾਹ ਮੌਲਾਨਾ ਫਜ਼ਲੁਰ ਰਹਿਮਾਨ ਦਾ ਖਿਆਲ ਹੈ ਕਿ ਯੂਟਰਨ ਮਾਸਟਰ ਛੇਤੀ ਹੀ ਅਸਤੀਫਿਆਂ ਤੋਂ ਵੀ ਯੂਟਰਨ ਲਵੇਗਾ। ਇਸ ਹਵਾਲੇ ਨਾਲ ਵਫਾਕੀ ਵਜ਼ੀਰ ਰੇਲਵੇ ਤੇ ਮੁਸਲਿਮ ਲੀਗ ਨੂਨ ਦੇ ਮਰਕਜ਼ੀ ਆਗੂ ਸਾਦ ਰਫੀਕ ਕਹਿੰਦੇ ਨੇ ਕਿ PTI ਨੇ ਪਾਕਿਸਤਾਨ ਨੂੰ ਰਿਵਰਸ ਗੇਅਰ ਵਿੱਚ ਪਾ ਦਿੱਤਾ ਹੈ। ਮਹਿਜ਼ ਆਪਣੇ ਇਕਤਦਾਰ ਲਈ ਜਮਹੂਰੀਅਤ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ। PMLN ਦੇ ਆਗੂ ਜਾਵੇਦ ਲਤੀਫ ਪੁਰ ਉਮੀਦ ਨੇ ਕਹਿੰਦੇ ਨੇ ਪੰਜਾਬ ਤੇ KP ਵਿੱਚ ਅਸੈਂਬਲੀਆਂ ਨਹੀਂ ਟੁੱਟਣਗੀਆਂ। ਦੂਜੇ ਬੰਨੇ ਅਸੈਂਬਲੀਆਂ ਤੋੜਨ ਬਾਰੇ ਤਹਿਰੀਕੇ ਇਨਸਾਫ ਵੀ ਢਿੱਲ-ਮਿਲ ਦਾ ਸ਼ਿਕਾਰ ਵਿਖਾਈ ਦੇ ਰਹੀ ਹੈ, ਜਿਸ ਦਾ ਅੰਦਾਜ਼ਾ ਤਹਿਰੀਕੇ ਇਨਸਾਫ ਦੇ ਆਗੂ ਸ਼ਫਕਤ ਮਹਿਮੂਦ, ਅਸਦ ਉਮਰ ਤੇ ਅਸਦ ਕੈਸਰ ਦੇ ਬਿਆਨਾਂ ਤੋਂ ਹੁੰਦਾ ਹੈ, ਜਿਸ ਵਿੱਚ ਉਹ ਕਹਿੰਦੇ ਨੇ ਕਿ ਅਸੈਂਬਲੀਆਂ ਤੋੜਨ ਲਈ ਜਜ਼ਬਾਤ ਵਿੱਚ ਫੈਸਲਾ ਨਹੀਂ ਕਰਾਂਗੇ। ਹਰ ਫੈਸਲਾ ਮੁਨਾਸਿਬ ਵੇਲੇ ਸਿਰ ਹੋਏਗਾ।